ਤੇ ਇਹਦੇ ਨਾਲ ਹੀ ਇੱਕ ਨਾ ਬਹੁਤ ਜਿਹੜੀ ਇਸ ਵੇਲੇ ਬੜੀ ਇਹ ਚਰਚਾ ਦੇ ਵਿੱਚ ਵਿਸ਼ਾ ਹੈਗਾ ਔਰ ਬਹੁਤ ਜਾਣਿਆਂ ਨੂੰ ਇਫੈਕਟ ਕੀਤਾ ਹੋਊਗਾ ਕਿਸੇ ਨਾ ਕਿਸੇ ਟਾਈਮ ਦੇ ਵਿੱਚ ਟਰੱਕਿੰਗ ਦੇ ਵਿੱਚ ਹਰ ਇੱਕ ਕੰਪਨੀ ਨੂੰ ਇਫੈਕਟ ਕੀਤਾ ਹੋਊਗਾ। ਉਹ ਹੈਗਾ ਕਿ ਜਿਹੜਾ ਟੋਇੰਗ ਬਿੱਲ ਹੈਗਾ। ਸੋ ਟੋਇੰਗ ਬਿੱਲ ਦੇ ਉੱਤੇ ਜਿਹੜੀ ਆ ਫੈਡਰਲ ਟ੍ਰੇਡ ਕਮਿਸ਼ਨ ਵੱਲੋਂ ਪ੍ਰਪੋਜ਼ ਰੂਲ ਜਿਹੜਾ ਸੀ ਉਹ ਕੱਢਿਆ ਗਿਆ ਕਿ ਜਿਹੜੀਆਂ ਪੈਨਲਟੀਜ਼ ਜਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਇਹਦੇ ਵਿੱਚ ਜਿਹੜਾ FTC ਵੱਲੋਂ ਜਿਹੜਾ ਪ੍ਰਪੋਜ਼ ਰੂਲ ਕੱਢਿਆ ਆ ਉਹਦੇ ਤੇ ਕਮੈਂਟ ਪੀਰੀਅਡ ਦੇ ਵਿੱਚ FMCSA ਵੱਲੋਂ ਕਮੈਂਟ ਕੀਤਾ ਗਿਆ ਆ ਕਿ ਇਹਦੇ ਹੱਕ ਦੇ ਵਿੱਚ ਕਿ ਜਿਹੜੇ ਇਹ FMCSA ਦੇ ਜਿਹੜੇ ਐਕਟਿੰਗ ਡਿਪਟੀ ਐਡਮਿਨਿਸਟ੍ਰੇਟਰ ਹੈ ਸੂ ਲਾਲੈਸ ਉਹਨਾਂ ਵੱਲੋਂ ਇਹ ਜਿਹੜਾ ਕਮੈਂਟ ਕੀਤਾ ਗਿਆ ਹੈ ਉਹਦੇ ਉੱਤੇ ਕਿ ਇਹ ਜਿਹੜੀ ਪ੍ਰੈਡੀਟਰੀ ਟੋਰਸ ਹੈਗੇ ਆ ਜਿਹੜੀ ਟੋਇੰਗ ਕਰਦੇ ਹੈਗੇ ਆ ਉਹ ਜਿੰਨੀਆਂ ਡਿਸੈਪਟਿਵ ਫੀ ਪ੍ਰੈਕਟਿਸਿਸ ਆ ਉਹ ਕਰਦੇ ਆ ਉਹ ਬਹੁਤ ਹੀ ਜ਼ਿਆਦੀਆਂ ਗਲਤ ਹੈਗੀਆਂ। ਸੋ ਉਹਨਾਂ ਦੇ ਉੱਤੇ ਜਿਹੜਾ ਇਹ ਹੁਣ ਬੈਕ ਐਂਡ ਤੇ ਜਿਹੜਾ FTC ਵੱਲੋਂ ਜਿਹੜਾ ਲਾਅ ਮੇਕਿੰਗ ਦੀ ਕੁਆਇਟ ਸ਼ੁਰੂ ਕੀਤੀ ਆ ਉਹਦੇ ਵਿੱਚ FMCSA ਵੱਲੋਂ ਇਹਦੇ ਉੱਤੇ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਗਈ ਆ ਕਿ ਜਿਹੜੇ ਵੀ ਓਨਰ ਆਪਰੇਟਰ ਜਾਂ ਟਰੱਕ ਆਪਰੇਟਰ ਜਿਹੜੇ ਵੀ ਆ ਉਹ ਜਦੋਂ ਵਲਨਰੇਬਲ ਪੋਜੀਸ਼ਨ 'ਚ ਹੁੰਦੇ ਆ ਤੇ ਉਸ ਸਮੇਂ ਤੇ ਜਿਹੜੀ ਪ੍ਰੈਡੀਟਰੀ ਟੋਇੰਗ ਕੰਪਨੀਆਂ ਹੈਗੀਆਂ ਉਹ ਉਹਨਾਂ ਦੀ ਪੋਜੈਸ਼ਨਸ ਜਿਹੜੀਆਂ ਆ ਉਹ ਚੱਕ ਕੇ ਆਪਣੇ ਜਗ੍ਹਾ ਤੇ ਲੈ ਜਾਂਦੀਆਂ ਆ ਤੇ ਫਿਰ ਉਹਨਾਂ ਨੂੰ ਪੁਸ਼ ਕੀਤਾ ਜਾਂਦਾ ਆ ਫॉर ਦਾ ਹਾਇਰ ਪੇਮੈਂਟਸ। ਸੋ ਇਹ ਦਿਨ ਰੋਜ਼ ਮੇਰੇ ਖਿਆਲ ਦੇ ਵਿੱਚ ਰਾਜਕਿਰਨ ਮੈਂ ਇੱਕ ਦੋ ਕਾਲਸ ਮੈਨੂੰ ਰੋਜ਼ ਇਸ ਸਿਲਸਿਲੇ 'ਚ ਆ ਜਾਂਦੀਆਂ ਕਿ ਜਿੱਥੇ ਟੋਇੰਗ ਬਿੱਲ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਹੈਗਾ ਆ। 50-50 ਹਜ਼ਾਰ ਲੱਖ ਡਾਲਰ ਦੇ ਲਾਗੇ ਹੁੰਦਾ ਆ ਤੇ ਮੋਸਟਲੀ ਜਦੋਂ ਅਸੀਂ ਇੰਸ਼ੋਰੈਂਸ ਲੈਂਦੇ ਆ ਨਾ ਤੇ ਮੋਸਟਲੀ ਅਸੀਂ ਇੰਸ਼ੋਰੈਂਸ ਦੇ ਵਿੱਚ ਟੋਇੰਗ ਬਿੱਲ ਜਿਹੜਾ ਆ ਉਹ ਸਿਰਫ 25,000 ਤੱਕ ਕਵਰੇਜ ਹੁੰਦੀ ਆ। ਉਹ ਆਪਾਂ ਉੱਥੇ ਜਿਹੜਾ ਆ ਉਹਨੂੰ ਮਤਲਬ ਕਿ ਛੱਡ ਦਿੰਦੇ ਆ ਕਿ ਇੰਨਾ ਕੁ ਠੀਕ ਹੈ ਇੰਨਾ ਕੁ ਬੜਾ ਆ। ਪਰ ਮੈਂ ਤੁਹਾਨੂੰ ਅੱਜ ਇਸ ਖਬਰ ਦੇ ਮਾਧਿਅਮ ਦੇ ਨਾਲ ਤੇ ਇਸ ਰੇਡੀਓ ਦੇ ਮਾਧਿਅਮ ਦੇ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜਦੋਂ ਤੁਸੀਂ ਆਪਣੀ ਟਰੱਕ ਦੀ ਇੰਸ਼ੋਰੈਂਸ ਲੈਂਦੇ ਆ ਉਦੋਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇੱਕ ਜਿਹੜਾ ਨਾਨ ਓਨਡ ਟ੍ਰੇਲਰ ਹੈਗਾ ਆ ਉਹਦੀ ਇੰਸ਼ੋਰੈਂਸ ਬਹੁਤ ਘੱਟ ਏਜੰਟ ਦੱਸਦੇ ਹੀ ਨਹੀਂ ਤੇ ਕੁਛ ਜਿਹੜੇ ਆਪਣੇ ਬੰਦੇ ਆ ਉਹ ਸਿਰਫ ਕਾਸਟ ਕਟਿੰਗ ਕਰਕੇ ਉਹਨੂੰ ਰਹਿਣ ਦਿੰਦੇ ਆ। ਸੋ ਜਿਹੜਾ ਰੈਂਟਲ ਟ੍ਰੇਲਰ ਹੈਗਾ ਜਾਂ ਤੁਸੀਂ ਕਿਸੇ ਆਪਣੇ ਯਾਰ ਦੋਸਤ ਮਿੱਤਰ ਦਾ ਟ੍ਰੇਲਰ ਪਾਇਆ ਲੀਜ਼ ਵਾਲਾ ਟ੍ਰੇਲਰ ਪਾਇਆ ਕੁਛ ਵੀ ਪਾਇਆ ਨਾਨ ਓਨਡ ਟ੍ਰੇਲਰ ਦੀ ਜੇ ਤੁਹਾਡੀ ਇੰਸ਼ੋਰੈਂਸ ਹੈ ਨੀ ਗੀ ਤੁਹਾਡਾ ਕੁਛ ਵੀ ਹੋ ਜਾਂਦਾ ਹੈ। ਕੱਲ ਵੀ ਕਾਲ ਆਈ ਸੀਗੀ ਉਹਨਾਂ ਦਾ ਸਾਲ ਹੋ ਚੱਲਿਆ ਐਕਸੀਡੈਂਟ ਹੋਇਆ ਸੀ ਬੰਦੇ ਦੀ ਡੈਥ ਹੋ ਗਈ ਉਹਦਾ ਟ੍ਰੇਲਰ ਕਿਸੇ ਹੋਰ ਦਾ ਸੀ ਟਰੱਕ ਉਹਦਾ ਸੀ ਲੋਡ ਕਿਸੇ ਹੋਰ ਦਾ ਸੀ ਉਹ ਇੰਨੀ ਮੈਸ ਹੋਈ ਆ ਕਿ ਕਵਰੇਜ ਇੰਸ਼ੋਰੈਂਸ ਕੰਪਨੀ ਨੂੰ ਬਣਨਾ ਚਾਹੀਦਾ ਹੈ ਕਿਤੇ ਨਾ ਕਿਤੇ ਠੀਕ ਆ। ਸੋ ਮੈਂ ਬਹਾਨੇ ਦੀ ਗੱਲ ਨਹੀਂ ਕਰਦਾ ਇੰਸ਼ੋਰੈਂਸ ਕੰਪਨੀ ਦੀ ਪਰ ਇੰਸ਼ੋਰੈਂਸ ਕੰਪਨੀ ਨੇ ਕਲੌਜ਼ ਪਾਏ ਹੁੰਦੇ ਆ ਅਸੀਂ ਜਦੋਂ ਇੰਸ਼ੋਰੈਂਸ ਲੈਂਦੇ ਆ ਉਦੋਂ ਅਸੀਂ ਉਹਨੂੰ ਪੂਰਾ ਚੈੱਕ ਨਹੀਂ ਕਰਦੇ। ਮੇਰੇ ਖਿਆਲ ਦੇ ਵਿੱਚ ਜਦੋਂ ਤੁਸੀਂ ਇੰਸ਼ੋਰੈਂਸ ਲੈਣੀ ਆ ਤੁਸੀਂ ਮੇਕ ਸ਼ੋਰ ਕਰੋ ਕਿ ਸਾਰੇ ਕਲੌਜ਼ ਚੈੱਕ ਕੀਤੇ ਜਾਣ ਕੱਲੀ ਚੀਜ਼ ਚੈੱਕ ਕੀਤੀ ਜਾਵੇ। ਤੇ ਦੂਸਰੀ ਚੀਜ਼ ਇਹ ਆ ਕਿ ਤੁਸੀਂ ਕਾਰਨਰ ਕੱਟ ਕਰਨ ਕਰਕੇ ਜਿਹੜੀਆਂ ਚੀਜ਼ਾਂ ਵਿੱਚ ਕਵਰੇਜ ਜਿਹੜੀ ਨਾਨ ਓਨਡ ਟ੍ਰੇਲਰ ਹੈ ਨਾ ਇਹਦੀ ਕਵਰੇਜ ਹਰ ਇੱਕ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਕਦੀ ਟ੍ਰੇਲਰ ਸਵਿਚ ਕਰ ਲੈਂਦੇ ਆ ਕਿਸੇ ਨਾਲ ਕੋਈ ਮੇਰਾ ਲੋਡ ਲੇਟ ਹੋ ਗਿਆ ਉਹ ਫਲਾਨਾ ਲਾ ਆਇਆ ਉਹ ਤੁਹਾਡੀ ਉਸ ਵੇਲੇ ਇੰਸ਼ੋਰੈਂਸ ਕੰਮ ਆਉਣੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਟੋਇੰਗ ਬਿੱਲ ਹੈਗੇ ਆ ਜਦੋਂ ਤੁਸੀਂ ਟੋਇੰਗ ਦਾ ਕਰਦੇ ਆ ਜਦੋਂ ਤੁਸੀਂ ਟਰੱਕਿੰਗ ਦਾ ਕੰਮ ਕਰਦੇ ਆ ਤੁਸੀਂ ਘੱਟੋ ਘੱਟ 50,000 100,000 ਤੱਕ ਦੀ ਟੋਇੰਗ ਜਿਹੜੀ ਆ ਉਹ ਕਵਰੇਜ ਲਓ ਵਿੱਚ ਕੁਛ ਫਰਕ ਨਹੀਂ ਪੈਂਦਾ ਈਅਰਲੀ ਜਿਹੜੀ ਤੁਹਾਡੀ ਹੈਗੀ ਆ ਇੰਸ਼ੋਰੈਂਸ ਆ ਉੱਤੇ ਏਡਾ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਤੁਹਾਡਾ ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਫਿਰ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ। ਸੋ ਇਹ ਇੱਕ ਅੱਜ ਦਾ ਮੈਂ ਕਹੂੰਗਾ ਕਿ ਅੱਜ ਮੈਂ ਸਿਰਫ ਇਸੇ ਚੀਜ਼ ਦੇ ਉੱਤੇ ਜ਼ੋਰ ਦੇਣਾ ਆ ਕਿ ਤੁਸੀਂ ਜਦੋਂ ਇੰਸ਼ੋਰੈਂਸ ਲੈਣੇ ਹੈਗੇ ਆ ਤਾਂ ਮੇਕ ਸ਼ੋਰ ਕਿ ਤੁਸੀਂ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਆ ਉਹਦੇ ਨਾਲ ਜਿਹੜੀ ਆ ਆਪਣੀ ਕਹਿ ਲਓ ਜਿਹੜੀ ਤੁਹਾਡੀ ਟੋਇੰਗ ਦੀ ਕਵਰੇਜ ਆ ਹੋਰ ਜਿਹੜੀਆਂ ਕਲੌਜ਼ਸ ਹੈਗੇ ਆ ਨਾਨ ਓਨ ਟ੍ਰੇਲਰ ਹੈਗਾ ਹਰ ਚੀਜ਼ ਦੀ ਜਿਹੜੀ ਆ ਨਾ ਬੜੇ ਧਿਆਨ ਦੇ ਨਾਲ ਸੋਚ ਸਮਝ ਕੇ ਇੰਸ਼ੋਰੈਂਸ ਲਓ। ਔਰ ਇੰਸ਼ੋਰੈਂਸ ਦਾ ਆਪਣਾ ਹਰਜੋਤ ਭਾਜੀ ਸ਼ਾਇਦ ਤੁਸੀਂ ਜ਼ਿਆਦਾ ਮੈਂ ਕਹੂੰਗਾ ਜਾਣਦੇ ਆ ਕਿ ਸਾਡੀਆਂ ਕੰਪਨੀਆਂ ਬਿਲਕੁਲ ਲਾਸਟ ਮਿੰਟ ਤੇ ਆਣ ਕੇ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ ਗੱਲ ਕਰਦੀਆਂ ਆ ਤੇ ਇੰਸ਼ੋਰੈਂਸ ਜਿਹੜੀ ਆ ਉਹ ਜਿਹੜੇ ਕਈ ਏਜੰਟ ਮੈਜੋਰਟੀ ਹੈਗੇ ਆ ਉਹ ਤੁਹਾਨੂੰ ਲਾਸਟ ਮਿੰਟ ਤੱਕ ਤੁਹਾਨੂੰ ਜਿਹੜਾ ਆ ਉਹ ਕੋਟ ਨਹੀਂ ਦਿੰਦੇ ਹੈਗੇ ਤੇ ਤੁਸੀਂ ਮੁੜ ਕੇ ਸਟਕ ਹੋ ਜਾਂਦੇ ਆ। ਸੋ ਇਹ
ਇਹ ਵੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਆ ਤੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਇਹਦੇ ਵਿੱਚ। ਜੇ ਤੁਹਾਡੀ ਇੰਸ਼ੋਰੈਂਸ ਹੈਗੀ ਆ ਤੇ ਉਹਨੂੰ ਜਿਹੜਾ ਆ ਧਿਆਨ ਦੇ ਨਾਲ ਆਪਣਾ ਟਾਈਮ ਰਹਿੰਦੇ ਘੱਟੋ ਘੱਟ 6 ਮਹੀਨੇ ਰਹਿੰਦੇ, ਤੁਹਾਨੂੰ 3 ਤੋਂ 6 ਮਹੀਨੇ ਰਹਿੰਦੇ ਤੁਹਾਨੂੰ ਆਪਣੀ ਇੰਸ਼ੋਰੈਂਸ ਦੀ ਡਿਸਕਸ਼ਨ ਆਪਣੇ ਏਜੰਟ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਆ। ਲਾਸਟ ਮਿੰਟ ਤੇ ਜਿਹੜੇ ਕੰਮ ਹੁੰਦੇ ਆ ਉਹਦੇ ਵਿੱਚ ਹੀ ਸਾਰੀ ਪ੍ਰੋਬਲਮ ਖੜੀ ਹੁੰਦੀ ਆ ਜੀ। ਸੋ ਬਿਲਕੁਲ ਪ੍ਰੋਬਲਮ ਇਹ ਹੈ ਨਾ ਵੀ ਆਪਾਂ ਐਜੂਕੇਸ਼ਨ ਨਹੀਂ ਲੈਂਦੇ ਹੈਗੇ। ਸੋ ਘੱਟੋ ਘੱਟ 30 ਤੋਂ 60 ਦਿਨ ਪਹਿਲਾਂ ਤੁਹਾਨੂੰ ਕੋਟ ਲੈਣ ਲਈ ਕੋਸ਼ਿਸ਼ ਕਰਨੀ ਚਾਹੀਦੀ ਆ। ਬਹੁਤ ਸਾਰੇ ਏਜੰਟ ਜਾਣ ਕੇ ਸਟਾਕ ਰੱਖਦੇ ਆ, ਲਾਸ ਰਿਪੋਰਟ ਨਹੀਂ ਦਿੰਦੇ। ਬੜਾ ਈਜ਼ੀ ਹੁੰਦਾ, ਜੇ ਤੁਹਾਡਾ ਇੰਸ਼ੋਰੈਂਸ ਨਹੀਂ ਪ੍ਰੋਵਾਈਡ ਕਰਦਾ ਏਜੰਟ ਤੇ ਤੁਸੀਂ ਡਾਇਰੈਕਟਲੀ ਕੰਪਨੀ ਨੂੰ ਕਾਲ ਕਰ ਸਕਦੇ ਆ ਵੀ ਮੈਨੂੰ ਲਾਸ ਰਿਪੋਰਟ ਚਾਹੀਦੀ ਆ। ਕਿਉਂਕਿ ਕਿਤੇ ਵੀ ਤੁਸੀਂ ਇੰਸ਼ੋਰੈਂਸ ਕਰਾਣੀ ਆ, ਤੁਹਾਡੀ ਜਿਹੜੀ ਲਾਸ ਰਨਸ ਆ ਜਾਂ ਲਾਸ ਰਿਪੋਰਟ ਕਹਿ ਲਓ ਕਿ ਪਿਛਲੇ ਸਾਲਾਂ 'ਚ ਤੁਹਾਡੀ ਇੰਸ਼ੋਰੈਂਸ ਕੀ ਕਲੇਮ ਹੋਇਆ, ਉਹ ਤੋਂ ਬਿਨਾਂ ਇੰਸ਼ੋਰੈਂਸ ਨਹੀਂ ਹੋਣੀ ਹੈਗੀ। ਸੋ ਇਹ ਜ਼ਰੂਰ ਧਿਆਨ ਰੱਖੋ। ਇੰਸ਼ੋਰੈਂਸ ਦਾ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਹੁਤ ਬੁਰਾ ਹਾਲ ਆ। ਸਾਰੀਆਂ ਇੰਸ਼ੋਰੈਂਸ ਦਾ, ਟਰੱਕਿੰਗ ਇੰਸ਼ੋਰੈਂਸ ਨੂੰ ਲੈ ਕੇ ਤਾਂ ਬਹੁਤ ਬੁਰਾ ਹਾਲ ਹੈਗਾ ਆ ਓਵਰਆਲ USA ਦੇ ਵਿੱਚ। ਸੋ FMCSA ਦੀ ਜਿਹੜੀ ਆਪਾਂ ਗੱਲਬਾਤ ਕਰਦੇ ਸੀ, ਉਹ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟੋਇੰਗ ਚਾਰजेस ਆ ਟਰੱਕਰਸ ਦੇ ਲਈ, ਇਹਦੇ ਵਿੱਚ ਬਹੁਤ ਵੱਡਾ ਫਰਾਡ ਚੱਲ ਰਿਹਾ, ਸ਼ੈਮ ਚੱਲ ਰਿਹਾ ਹੈਗਾ। ਸੋ ਉਹਦੇ ਤੇ ਕਈ ਜਿਹੜੇ ਸਿਵਲ ਪਲੰਟੀਜ਼ ਚਾਹੀਦੀਆਂ ਜੋ ਫਰਾਡ ਕਰ ਰਹੇ ਹੈਗੇ ਆ। ਏਜੰਸੀ ਨੇ FTC ਜਿਹੜੀ ਫੈਡਰਲ ਟ੍ਰੇਡ ਕਮਿਸ਼ਨ ਆ, ਉਹਨਾਂ ਨੂੰ ਗੁਜ਼ਾਰਿਸ਼ ਲਾਈ ਆ ਵੀ ਇਹ ਜਿਹੜੀਆਂ ਇਲੀਗਲ ਜੰਕ ਫੀਸ ਆ, ਇਸ ਨੂੰ ਇੱਕ ਵੱਖਰੀ ਵਾਇਲੇਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਿਆ ਜਾਵੇ। ਸੋ FMCSA ਕਾਲ ਆਊਟ ਕਰ ਰਹੀ ਆ। ਆਪਣੇ ਵੀ ਰਮਨ ਜੀ, ਹਰਜੋਤ ਜੀ, ਬਹੁਤ ਸਾਰੇ ਜਿਹੜੇ ਕਾਲਰਸ ਆ ਜਾਂ ਜਿਹੜੇ ਟਰੱਕਿੰਗ ਦੇ ਨਾਲ ਜੁੜੇ ਹੋਏ ਆ, ਉਹ ਇਹ ਕਹਿੰਦੇ ਰਹੇ ਆ ਵੀ ਇਹ ਜਿਹੜੀ ਪ੍ਰੈਡੇਟੋਰੀ ਟੋਇੰਗ ਚੱਲ ਰਹੀ ਆ, ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਪਹੁੰਚ ਰਿਹਾ ਆ। ਪਰ ਜਦੋਂ ਬੰਦੇ ਦਾ ਐਕਸੀਡੈਂਟ ਹੋਇਆ ਜਾਂ ਟਰੱਕ ਖਰਾਬ ਹੋਇਆ, ਉਹ ਬੰਦਾ ਫਸਿਆ ਇੰਨਾ ਕੁ ਹੁੰਦਾ ਆ ਵੀ ਉਹ ਕਰੇ ਤਾਂ ਕਰੇ ਕਿ ਉਹਨੂੰ ਇਹ ਸਾਰਾ ਕੁਛ ਕੌੜਾ ਅੱਕ ਜਿਹੜਾ ਉਹ ਚੱਬਣਾ ਪੈਂਦਾ ਆ। ਪਰ ਓਵਰਆਲ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀ ਟੋਇੰਗ ਨੈਗੇਟਿਵਲੀ ਕਹਿੰਦੇ ਆ ਇਸ ਟਾਈਮ ਇੰਪੈਕਟ ਕਰ ਰਹੀ ਆ। FMCSA ਦੇ ਜਿਹੜੇ ਐਕਟਿੰਗ ਐਡਮਿਨਿਸਟ੍ਰੇਟਰ ਸੂ ਲੌਲੈਸ ਆ, ਉਹ ਕਹਿ ਰਹੇ ਆ, ਕਹਿੰਦੇ ਵੀ ਇਨਕਲੂਡਿੰਗ ਕਮਰਸ਼ੀਅਲ ਮੋਟਰ ਵਹੀਕਲ ਅਤੇ ਜਿਹੜੀਆਂ ਟਰੱਕਿੰਗ ਕੰਪਨੀਜ਼ ਆ, ਇਹਨਾਂ ਦੇ ਉੱਤੇ ਜਿਹੜੀ ਪ੍ਰੈਡੇਟਰੀ ਟੋਇੰਗ ਆ, ਇਹਨਾਂ ਨੇ ਖਾਸਾ ਜਿਹੜਾ ਆ ਅਸਰ ਪਾਇਆ ਹੈਗਾ ਆ। ਅਕਸਰ ਹੀ ਆਪਣੇ ਕੋਲ ਇੱਦਾਂ ਦੀਆਂ ਜਿਹੜੀਆਂ ਗੱਲਾਂ, ਰਮਨ ਜੀ ਤੁਹਾਨੂੰ ਵੀ ਕਈ ਕਾਲਸ ਆਉਂਦੀਆਂ ਹੋਣੀਆਂ ਵੀ ਇੰਨੇ ਕੁ ਦੇ ਉਹਨਾਂ ਨੇ ਇੰਨੇ ਚਾਰਜ ਕਰ ਲਏ, ਇਹ ਇੰਨੇ ਹਜ਼ਾਰਾਂ ਡਾਲਰ ਜਿਹੜੇ ਉਹ ਪੈ ਰਹੇ ਆ। ਸੋ ਇਹਦੇ ਵਿੱਚ ਹੁਣ ਆਈ ਥਿੰਕ ਇੱਕ ਸਰਵੇ ਹੋਇਆ ਸੀਗਾ ਰੀਸੈਂਟਲੀ, ATRI ਦੇ ਦੁਆਰਾ ਸਟੱਡੀ ਪਬਲਿਸ਼ ਕੀਤੀ ਗਈ ਆ, ਜਿਹੜੀ ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਆ, ਨਵੰਬਰ ਦੇ ਵਿੱਚ। ਕਹਿੰਦੇ ਵੀ ਉਹਨਾਂ ਨੇ ਜਿਹੜਾ ਉਹ ਦੇਖਿਆ ਵੀ 29.8 ਤਕਰੀਬਨ 30% ਜਿਹੜੀਆਂ ਇਨਵੋਇਸਿਸ ਆ, ਉਹਦੇ ਵਿੱਚ ਉਹਨਾਂ ਨੇ ਐਕਸੈਸਿਵ ਰੇਟ ਤੇ ਐਕਸੈਸਿਵ ਐਡੀਸ਼ਨਲ ਚਾਰजेस ਜਿਹੜੇ ਉਹ ਲਾਏ ਸੀਗੇ। ਸੋ ਹਿਸਾਬ ਲਾ ਲਓ ਵੀ 30% ਤਕਰੀਬਨ ਅਜਿਹੀਆਂ ਇਨਵੋਇਸਿਸ ਸੀ ਜਿਹਦੇ ਵਿੱਚ ਉਹਨਾਂ ਨੇ ਰੇਟ ਵੀ ਵਧਾ ਕੇ ਟੋਇੰਗ ਦੇ ਤੇ ਉਹਦੇ ਵਿੱਚ ਐਕਸਟਰਾ ਜਿਹੜੇ ਖਰਚੇ ਆ ਉਹ ਇਨਕਲੂਡ ਕਰਕੇ ਜਿਹੜੇ ਆ ਉਹ ਪਾਏ ਜਾ ਰਹੇ ਸੀਗੇ। ਤੇ ਇਹ ਕਹਿੰਦੇ ਵੀ ਜਿਹੜੀਆਂ ਐਕਸੈਸਿਵ ਫੀ ਪ੍ਰੈਕਟਿਸਿਸ ਆ, ਇਸ ਨੂੰ ਰੋਕਣ ਦੇ ਲਈ ਹੁਣ FMCSA ਨੇ FTC ਦਾ ਦਰਵਾਜ਼ਾ ਜਿਹੜਾ ਉਹ ਖੜਕਾਇਆ ਹੈਗਾ ਆ। FMC ਤੇ ਮੈਨੂੰ ਲੱਗਦਾ ਰਮਨ ਜੀ ਕਿਤੇ ਨਾ ਕਿਤੇ ਵਿਚਾਰਾ ਚਿੱਟਾ ਹਾਥੀ ਹੋਈ ਆ, ਇਹਦੇ ਆਪਣੇ ਦੰਦ ਦੁੰਦ ਹੈਗੇ ਆ ਕਰਨ ਜੋਗਾ ਕੁਛ ਆਪ ਹੁੰਦਾ ਆ ਜਾਂ ਵੀ ਦੂਜਿਆਂ ਨੂੰ ਹੀ ਕਹਿੰਦਾ ਰਹਿੰਦਾ ਵੀ ਆਹ ਕਰ ਲਓ ਉਹ ਕਰ ਲਓ। ਵੱਡੇ ਲੈਵਲ ਤੇ ਆ, ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ, ਉਹ ਵਾਲਾ ਹਾਲ ਆ। ਡਿਪਾਰਟਮੈਂਟ ਏਡੇ ਵੱਡੇ ਵੱਡੇ ਆ, ਬਿਊਰੋਕ੍ਰੇਸੀ ਏਡੀ ਵੱਡੀ ਆ ਕਿ ਸਮਝ ਨਹੀਂ ਆਉਂਦਾ ਵੀ ਇਹ ਕਦੋਂ ਜਾ ਕੇ ਕੰਮ ਠੀਕ ਹੁੰਦਾ ਆ। ਨਹੀਂ ਤਾਂ ਹੀ ਲੋਕ ਦੁਖੀ ਵੀ ਬਹੁਤ ਰਹਿੰਦੇ ਆ ਇਸ FMCSA ਤੋਂ। ਉਹ ਆਪਣੇ ਕੋਈ ਨਾ ਕੋਈ ਦੱਸਦੇ ਰਹਿੰਦੇ, ਆਹ ਕਰ ਦੋ, ਉਹਨੂੰ ਕਹਿੰਦੇ ਰਹਿੰਦੇ ਇੱਦਾਂ ਕਰ ਲਓ, ਪਰ ਨਤੀਜਾ ਕੀ ਹੋ ਰਿਹਾ। ਬਾਕੀ ਸਰੋਤੇ ਜੇ ਤੁਹਾਡੇ ਵੀ ਕੋਈ ਵਿਚਾਰ ਆ, ਤੁਸੀਂ ਸ਼ੇਅਰ ਕੁਛ ਕਰਨਾ ਚਾਹੁੰਦੇ ਆ, ਕੋਈ ਸਵਾਲ ਪੁੱਛਣਾ ਚਾਹੁੰਦੇ ਆ, ਤਾਂ ਕਾਲ ਵੀ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਇੱਕ ਹੋਰ ਖਬਰ ਆਪਾਂ ਸਾਂਝੀ ਕਰਨੀ, ਜਿਹੜਾ ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਆ, ਇਹ ਇੱਕ ਨਵੀਂ ਰਿਕੁਆਇਰਮੈਂਟ ਆ। ਜੇ ਤੁਸੀਂ ਓਨਰ ਆਪਰੇਟਰਸ ਹੈਗੇ ਆ, ਸਮਾਲ ਫਲੀਟ ਹੈਗਾ ਤੁਹਾਡਾ, ਕੋਈ ਵੀ ਬਿਜ਼ਨਸ ਆ, US ਦੀ ਜਿਹੜੀ ਟ੍ਰੇਰੀ ਦੀ ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਆ, ਫਿਨਸੈਨ, ਉਹਦੇ ਕੋਲ ਤੁਹਾਨੂੰ ਰਿਪੋਰਟ ਕਰਨਾ ਪੈਣਾ, ਇੱਕ ਫਾਰਮ ਭਰਨਾ ਪੈਣਾ ਹੈਗਾ, ਬੈਨੀਫੀਸ਼ੀਅਲੀ ਓਨਰਸ਼ਿਪ ਇਨਫੋਰਮੇਸ਼ਨ ਟੂ ਫਿਨਸੈਨ ਤੇ ਟ੍ਰੇਰੀ ਡਿਪਾਰਟਮੈਂਟ ਨੂੰ।
ਜਦੋਂ ਵੀ ਤੁਸੀਂ ਕੋਈ ਆਪਣੀ LLC ਕਾਰਪੋਰੇਸ਼ਨ LLP ਬਣਾਉਣੇ ਹੈਗੇ ਆ ਇਨਕਲੂਡਿੰਗ ਓਨਰ ਆਪਰੇਟਰ ਸਮਾਲ ਫਲੀਟ ਸੋ ਜੇ ਨਾ ਭਰੋਗੇ ਇਸ ਸਾਲ 'ਚ ਉਹਨਾਂ ਨੇ ਫਿਰ ਫਾਈਨ $500 ਪਰ ਡੇ ਦੇ ਹਿਸਾਬ ਨਾਲ ਉਹਨੀ ਚਾਰਜ ਕਰਨਾ ਸ਼ੁਰੂ ਕਰਨਾ ਹੈ। ਸੋ ਇਹਦੇ ਸੰਬੰਧ ਦੇ ਵਿੱਚ ਮੈਨੂੰ ਇੰਨੀ ਜ਼ਿਆਦਾ ਡਿਟੇਲ ਨਹੀਂ ਹੈ, ਪਰ ਇਹ ਜ਼ਰੂਰ ਮੈਂ ਕਹੂੰਗਾ ਵੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਤੁਸੀਂ ਟੈਕਸ ਭਰਦੇ ਆ ਤੇ ਆਪਣੇ ਅਕਾਊਂਟੈਂਟ ਦੇ ਨਾਲ ਇਹਦੇ ਨਾਲ ਜ਼ਰੂਰ ਗੱਲ ਕਰੋ ਵੀ ਤੁਹਾਨੂੰ ਜਿਹੜਾ ਫਿਨਸੈਨ ਵਾਲਾ ਫਾਰਮ ਆ ਫਾਈਨੈਂਸ਼ੀਅਲ ਕ੍ਰਾਈਮ ਇਨਫੋਰਸਮੈਂਟ ਨੈਟਵਰਕ ਵਾਲਾ ਉਹ ਭਰਨਾ ਪੈਣਾ, ਜਾਂ ਨਹੀਂ ਜੇ ਭਰਨਾ ਪੈਣਾ ਤਾਂ ਉਸ ਨੂੰ ਭਰ ਜ਼ਰੂਰ ਦਿਓ। ਹਾਂਜੀ, ਉਹਦੇ ਵਿੱਚ ਭਾਜੀ ਇਹ ਜਿਹੜਾ ਫਾਰਮ ਹੈਗਾ ਆ, ਇਹਦੇ ਵਿੱਚ ਇਹ ਜਿੰਨੇ ਵੀ ਕਾਰਪੋਰੇਸ਼ਨ LLC ਕੋਈ ਵੀ ਹੈਗੀ ਆ ਤੁਹਾਡੀ ਜਿਹੜੀ ਕਿ ਕੋਈ ਐਂਟੀਟੀ ਹੈਗੀ ਆ, ਉਹਦੀ ਫਾਰਮ ਦੇ ਵਿੱਚ ਦੋ ਚੀਜ਼ਾਂ ਮੰਗਦੇ, ਇੱਕ ਕਿ ਉਹ ਐਂਟੀਟੀ ਕਿਹਦੇ ਨਾਂ ਤੇ ਹੈਗੀ ਆ ਤੇ ਉਸ ਐਂਟੀਟੀ ਦਾ ਹੋਰ ਕੋਈ ਬੈਨੀਫਿਸ਼ਰੀ ਹੈਗਾ ਆ ਬੈਕ ਐਂਡ ਦੇ ਉੱਤੇ। ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਜਿਹੜੀ ਬਲੈਕ ਮਨੀ ਹੈਗੀ ਆ ਜਾਂ ਜਿਹੜੀ ਮਨੀ ਲਾਂਡਰਿੰਗ ਹੈਗੀ ਆ ਉਹਨੂੰ ਟਰੈਕ ਕਰਨ ਦੇ ਲਈ। ਇਹਦੇ ਵਿੱਚ ਜੇ ਤੁਸੀਂ 2023 ਦੇ ਵਿੱਚ ਤੁਹਾਡੀ ਕਾਰਪੋਰੇਸ਼ਨ ਬਣੀ ਆ ਤੇ ਤੁਹਾਡੇ ਕੋਲ ਇਸ ਸਾਲ ਦੇ ਐਂਡ ਤੱਕ ਦਸੰਬਰ 31 2024 ਇਸ ਸਾਲ ਦੇ ਐਂਡ ਤੱਕ ਦਾ ਟਾਈਮ ਹੈਗਾ ਆ ਆਪਣਾ ਜਿਹੜਾ ਫਾਰਮ ਆ ਇਹ ਸਬਮਿਟ ਕਰਨ ਦਾ। ਜੇ ਤੁਹਾਡੀ ਜਿਹੜੀ ਆ ਕੰਪਨੀ ਆ 2024 ਦੇ ਵਿੱਚ ਖੋਲੀ ਆ, ਤੁਸੀਂ ਕਾਰਪੋਰੇਸ਼ਨ ਕੀਤੀ ਆ, ਤੇ ਤੁਹਾਡੇ ਕੋਲ 90 ਡੇਜ਼ ਆ ਇਸ ਫਾਰਮ ਨੂੰ ਸਬਮਿਟ ਕਰਨ ਦੇ। ਤੇ ਜੇ ਤੁਹਾਡੀ ਜਿਹੜੀ ਕਾਰਪੋਰੇਸ਼ਨ ਆ 2025 ਚ ਤੁਸੀਂ ਖੋਲਣੀ ਆ ਤੇ ਤੁਹਾਡੇ ਕੋਲ 30 ਡੇਜ਼ ਹੈਗੇ ਆ ਇਸ ਫਾਰਮ ਨੂੰ ਸਬਮਿਟ ਕਰਨ ਦੇ। ਸੋ ਇਹ ਇਹਦਾ ਕ੍ਰਾਈਟੇਰੀਆ ਹੈਗਾ। ਇਹਦੀ ਲੋੜ ਇਸ ਕਰਕੇ ਹੈਗੀ ਆ ਕਿ ਜਿਹੜੀ ਕਾਰਪੋਰੇਸ਼ਨ ਤੁਸੀਂ ਖੋਲੀ ਹੈਗੀ ਆ, ਜਿੱਦਾਂ ਕਿ ਹੁਣ ਆਪਾਂ ਅੱਜ ਕੱਲ੍ਹ ਨਾਰਮਲ ਤੌਰ ਤੇ ਸੁਣਦੇ ਆ ਕਿ ਬਹੁਤ ਕੰਪਨੀਆਂ ਇੱਥੇ ਖੁੱਲੀਆਂ ਹੈਗੀਆਂ ਜਿਨ੍ਹਾਂ ਦੀ ਐਕਚੁਅਲੀ ਬੈਕਗਰਾਉਂਡ ਜਾਂ ਉਹਨਾਂ ਨੂੰ ਰਨ ਆਊਟ ਆਫ ਕੰਟਰੀ ਕੀਤਾ ਜਾ ਰਿਹਾ। ਜਿੱਦਾਂ ਕਿ ਆਪਾਂ ਟਰੱਕਿੰਗ ਕੰਪਨੀਆਂ ਦੀ ਗੱਲ ਕਰੀਏ ਕਿ ਬੜੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਇੰਡੀਆ ਤੋਂ ਰਨ ਕੀਤੀਆਂ ਜਾ ਰਹੀਆਂ ਜਾਂ ਬ੍ਰੋਕਰੇਜ ਇੰਡੀਆ ਤੋਂ ਰਨ ਕੀਤੀਆਂ ਜਾ ਰਹੀਆਂ। ਸੋ ਇਹਨਾਂ ਵਰਗੀਆਂ ਚੀਜ਼ਾਂ ਨੂੰ ਨੱਥ ਪਾਉਣ ਨੂੰ, ਠੱਲ ਪਾਉਣ ਨੂੰ ਜਿਹੜੇ ਇੱਥੇ ਬੰਦੇ, ਉਹਨਾਂ ਕਹਿਣ ਦਾ ਭਾਵ ਆ ਕਿ ਜਿਹੜਾ ਇੱਥੇ ਜਿਹਨੂੰ ਆਪਾਂ ਕਹਿੰਦੇ ਕਠਪੁਤਲੀ ਵਾਂਗੂ ਬੈਠਾ, ਉਹ ਆਪਣਾ ਨਾਂ ਦੇ ਕੇ ਤੇ ਆਪਣੀ ਉਹ ਕੰਪਨੀ ਚਲਾਉਣ ਦੇ ਰਿਹਾ, ਉਹਨੂੰ ਪੂਰੇ ਦਾ ਪੂਰਾ ਉਹਦਾ ਜਿਹੜਾ ਆ ਹਰਜਾਨਾ ਜੁਰਮਾਨਾ ਜੋ ਵੀ ਕੁਛ ਆ ਉਹਦੇ ਸਿਰ ਪੈਣਾ ਆ। ਸੋ ਪਲੀਜ਼ ਇਹਦੇ ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਆ ਕਿ ਜੇ ਤੁਸੀਂ ਕੋਈ ਐਸਾ ਕੰਮ ਕਰਦੇ ਹੈਗੇ ਜਿਹਦੇ ਵਿੱਚ ਕਿ ਤੁਹਾਨੂੰ ਬਾਹਰੋਂ ਕੋਈ ਸਪੋਰਟ ਹੈਗੀ ਆ ਤੇ ਗਵਰਨਮੈਂਟ ਉਹ ਸਪੋਰਟ ਦਾ ਨਾਂ, ਨੰਬਰ, ਸਾਰਾ ਕੁਝ ਜਾਣਨਾ ਚਾਹੁੰਦੀ ਆ ਕਿ ਕੌਣ ਆ ਤੇ ਕਿੱਥੇ ਆ।